ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਐਪਸਟੀਨ ਫਾਈਲ ਦਾ ਜਿਹੜਾ ਰੌਲਾ ਰੱਪਾ ਆ ਉਹ ਅਮਰੀਕਾ ਦੇ ਵਿੱਚ ਪੂਰੇ ਅਜੇ ਵੀ ਉਸੇ ਤਰੀਕੇ ਦੇ ਨਾਲ ਪੈ ਰਿਹਾ ਆ। ਕੱਲ ਪਰਸੋਂ ਦੇ ਵਿੱਚ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਇੱਕ ਜਿਹੜੀ ਪੱਤਰਕਾਰਤਾ ਜਿਹੜੀ ਉਹ ਕਰ ਰਹੇ ਸੀਗੇ, ਪ੍ਰੈਸ ਕਾਨਫਰੰਸ ਕਰ ਰਹੇ ਸੀ, ਜਿਸ ਵਿੱਚ ਇੱਕ ਨੇ ਜਿਹੜਾ ਉਹ ਰੌਲਾ ਜਿਹੜਾ ਉਹ ਪਾਇਆ ਵੀ ਤੂੰ ਇਹ ਆਪਣੀ ਲੈਗੇਸੀ ਛੱਡ ਕੇ ਜਿਹੜਾ ਉਹ ਜਾਣਾ ਚਾਹੁੰਦਾ ਹੈ ਵੀ ਪੈਡੋਫਾਈਲਸ ਨੂੰ ਜਿਹੜਾ ਤੁਸੀਂ ਬਚਾ ਰਹੇ ਆ, ਜਿਹੜੇ ਨਿਆਣਿਆਂ ਦੇ ਨਾਲ ਜਿਹੜਾ ਉਹ ਕਰ ਰਹੇ ਆ। ਪੈਮ ਬੌਂਡੀ ਤਾਂ ਬਹੁਤ ਜ਼ਿਆਦਾ ਹੀ ਆਲੋਚਨਾ ਜਿਹੜੀ ਉਸ ਦੇ ਵਿੱਚ ਹੋ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਕਵਰ ਅਪ ਕਰ ਰਹੇ ਆ। ਫਾਈਲਸ ਦੇ ਫੇਜ਼ਸ ਤੋਂ ਲੈ ਕੇ ਫਾਈਲ ਹੈ ਹੀ ਕੋਈ ਨਹੀਂ, ਕੋਈ ਲਿਸਟ ਹੀ ਨਹੀਂ ਹੈਗੀ, ਉਸ ਤੋਂ ਬਾਅਦ ਤੇ ਮਿਲੀਅਨਸ ਆਫ ਡਾਕੂਮੈਂਟ ਜਿਹੜੇ ਉਹ ਸਾਹਮਣੇ ਪੇਸ਼ ਕਰਦੇ। ਤੁਸੀਂ ਦੇਖੋ ਹਰਜੋਤ ਸਿੰਘ ਜੀ, 0 to ਮਿਲੀਅਨਸ ਆਫ ਡਾਕੂਮੈਂਟ ਦੇ ਵਿੱਚ ਝੱਟ ਦੇਣੀ ਪਹੁੰਚ ਗਏ, ਕਿਉਂਕਿ ਰੌਲਾ ਰੱਪਾ ਜਿਹੜਾ ਬਹੁਤ ਪੈ ਰਿਹਾ। ਅੱਜ ਇੱਕ ਵਾਰੀ ਫਿਰ ਸਾਬਕਾ ਸਕੱਤਰ ਆਫ ਸਟੇਟ ਹੈਲਰੀ ਕਲਿੰਟਨ, ਉਹਨੇ ਫਿਰ ਜਿਹੜਾ ਉਹ ਦੋਸ਼ ਲਾਇਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਐਪਸਟੀਨ ਫਾਈਲਸ ਨੂੰ ਲੈ ਕੇ ਜਿਹੜਾ ਤੁਸੀਂ ਕਵਰ ਅਪ ਕਰ ਰਹੇ ਹੈਗੇ ਆ। ਸੋ ਇਹਦੇ ਵਿੱਚ ਜੇ ਦੱਸਦੇ ਜਾਈਏ ਤਾਂ ਬੰਦ ਕਮਰਾ ਜਿਹੜੀ ਟੈਸਟੀਮੋਨੀ ਆ, ਇਹਨੇ ਹੈਲਰੀ ਕਲਿੰਟਨ ਤੇ ਬਿਲ ਕਲਿੰਟਨ ਸਾਬਕਾ ਰਾਸ਼ਟਰਪਤੀ ਜਿਹੜੇ ਆ ਉਹਨਾਂ ਨੇ ਜਿਹੜੇ ਉਹ ਦੇ ਚੁੱਕੇ ਆ। ਤੂੰ ਮੈਂ ਇਹਨਾਂ ਦੀ ਜਿਹੜੀ ਇਸ ਗੱਲ ਤੋਂ ਮੀਡੀਆ ਦੇ ਵਿੱਚ ਜਿਹੜੀ ਬਿਆਨਬਾਜ਼ੀ ਜਿਹੜੀ ਉਹ ਚੱਲਣ ਨੂੰ ਮਿਲੀ ਸੀਗੀ, ਕਹਿੰਦੇ ਵੀ ਕੈਮਰਿਆਂ ਦੇ ਮੂਹਰੇ ਜਿਹੜੀ ਉਹ ਕਰੋ। ਉਹ ਕਹਿੰਦੇ ਵੀ ਜੇ ਕੈਮਰਿਆਂ ਮੂਹਰੇ ਕਰਨੀ ਫਿਰ ਪਬਲਿਕ ਹੀਅਰਿੰਗ ਹੀ ਜਿਹੜੀ ਉਹ ਹੋਊਗੀ। ਫਿਰ ਇਹ ਨਹੀਂ ਆ ਵੀ ਬੰਦ ਕਮਰੇ ਦੇ ਵਿੱਚ ਤੁਸੀਂ ਕੈਮਰੇ ਲਾ ਲਓ ਤੇ ਆਪਣੀ ਮਰਜ਼ੀ ਦੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਜਿਹੜਾ ਉਹ ਕਰ ਚੱਲੋ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਇਸ ਟਾਈਮ ਮਾਮਲਾ ਜਿਹੜਾ ਐਪਸਟੀਨ ਫਾਈਲਸ ਨੂੰ ਲੈ ਕੇ ਭਖਿਆ ਪਿਆ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ, ਟਰੰਪ ਹੋਣਾ ਦੇ ਉੱਤੇ, ਸਾਰਿਆਂ ਦੇ ਉੱਤੇ ਇਹ ਰੌਲਾ ਜਿਹੜਾ ਆ ਐਪਸਟੀਨ ਫਾਈਲਸ ਦੇ ਕਵਰ ਅਪ ਨੂੰ ਜਿਹੜਾ ਉਹ ਲੈ ਕੇ ਚੱਲ ਰਿਹਾ ਆ। ਸੋ ਟਰੰਪ ਹੋਣੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਗੁੱਠੇ ਜਿਹੜੇ ਉਹ ਲਾਏ ਹੋਏ ਆ, ਨੁੱਕਰ ਤੇ ਜਿਹੜੇ ਉਹ ਲੱਗੇ ਹੋਏ ਹੈਗੇ ਆ। ਸੋ ਐਪਸਟੀਨ ਕਵਰ ਅਪ ਤੇ ਜਿਹੜੇ ਕਲੇਮਸ ਆ ਬਾਰ-ਬਾਰ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ। 에ਅਰਫੋਰਸ 1 ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਨੂੰ ਇੱਕ ਵਾਰੀ ਫੇਰ ਪ੍ਰੈਸ ਕੀਤਾ ਗਿਆ ਵੀ ਜੇ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ। ਉਹਨਾਂ ਨੇ ਫਿਰ ਬਿਆਨ ਦਿੱਤਾ, ਕਹਿੰਦੇ ਆਈ ਹੈਵ ਨਥਿੰਗ ਟੂ ਹਾਈਡ, ਆਈ ਹੈਵ ਬੀਨ ਐਗਜ਼ੋਨਰੇਟਡ, ਆਈ ਹੈਵ ਨਥਿੰਗ ਟੂ ਡੂ ਵਿਦ ਜੈਫਰੀ ਐਪਸਟੀਨ, ਆਈ ਵੈਂਟ ਇਨ ਹੋਪਿੰਗ ਦੈਟ ਦੇ ਵਿਲ ਫਾਈਂਡ ਇਟ, they found just the opposite, I have been totally exonerated। ਕਹਿੰਦੇ ਵੀ ਮੈਂ ਬਿਲਕੁਲ ਸਾਫ ਸੁਥਰਾ, ਪਾਕ ਸਾਫ, ਦੁੱਧ ਧੋਤਾ ਹੋ ਕੇ ਜਿਹੜਾ ਇਸ ਦੇ ਵਿੱਚੋਂ ਨਿਕਲਿਆ ਜਿਹੜਾ ਉਹ ਹੈਗਾ ਆ। ਸੋ ਆਪਣੇ ਆਪ ਨੂੰ ਇਸ ਤੋਂ ਜਿਹੜਾ ਉਹ ਲਾਂਭੇ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸੋ ਬੀਤੇ ਦਿਨਾਂ 'ਚ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਵੀ ਭਾਈ ਅਮਰੀਕਾ ਨੂੰ ਹੁਣ ਇਸ ਗੱਲ ਤੋਂ ਜਿਹੜਾ ਅੱਗੇ ਵੱਧ ਜਾਣਾ ਜਿਹੜਾ ਉਹ ਚਾਹੀਦਾ ਜਿਹੜਾ ਉਹ ਹੈਗਾ ਆ। ਸੋ ਬਿਲ ਕਲਿੰਟਨ ਜਿਹੜੇ ਸਾਬਕਾ ਰਾਸ਼ਟਰਪਤੀ, ਉਹ ਬੜੇ ਇੱਕ ਹਾਈ ਪ੍ਰੋਫਾਈਲ ਮੌਜੂਦਾ ਰਾਸ਼ਟਰਪਤੀ ਤੋਂ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਵੀ ਐਪਸਟੀਨ ਦੇ ਇਹਦੇ ਨਾਲ ਜਿਹੜੀ ਗੱਲਬਾਤ ਕਰਨ ਵਾਲਿਆਂ 'ਚ ਇਹਦੀਆਂ ਤਸਵੀਰਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ ਸੀਗੀਆਂ। ਸੋ ਹੁਣ ਦੋਸ਼ ਜਿਹੜੇ ਹਰਜੋਤ ਸਿੰਘ ਜੀ ਲੱਗ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ, ਅਟਾਰਨੀ ਜਨਰਲ ਹੋਣਾ ਦੇ ਉੱਤੇ ਵੀ ਐਪਸਟੀਨ ਫਾਈਲਸ ਦੇ ਵਿੱਚ ਜਿਹੜੇ ਪੈਡੋਫਾਈਲਸ ਆ ਉਹਨਾਂ ਨੂੰ ਇਹ ਬਚਾਉਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਜਿਹੜੀ ਆ, ਸਾਜ਼ਿਸ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ, ਕੀ ਇਸ ਦਾ ਜਿਹੜਾ ਫਾਲ ਆਊਟ ਹੁੰਦਾ ਹੈ। ਪਰ ਮੈਗਾ ਦੇ ਬੇਸ ਦੇ ਵਿੱਚ ਇਹਦੇ ਨਾਲ ਕਾਫੀ ਜਿਹੜੇ ਕ੍ਰੈਕਸ ਆ ਉਹ ਦੇਖਣ ਨੂੰ ਮਿਲੇ ਆ। ਜਿਹੜੇ ਇਨਫਲੂਐਂਸਰ ਕਿਸੇ ਟਾਈਮ ਦੇ ਉੱਤੇ ਟਰੰਪ ਹੋਣਾ ਦੇ ਕੈਂਪੇਨ ਦੇ ਲਈ ਹੱਕ ਦੇ ਵਿੱਚ ਆਏ ਸੀ, ਉਹੀ ਹੁਣ ਬਾਰ-ਬਾਰ ਜਿਹੜੇ ਇਹਨਾਂ ਨੂੰ ਵੀ ਹੁਣ ਸਵਾਲ ਕਰ ਰਹੇ ਆ ਵੀ ਤੁਸੀਂ ਇਹਨਾਂ ਪੈਡੋਫਾਈਲਸ ਨੂੰ ਜਿਹੜੇ ਬੱਚਿਆਂ ਦਾ ਸ਼ੋਸ਼ਣ ਕਰਦੇ ਆ ਜਾਂ ਜਿਨ੍ਹਾਂ ਨੇ ਸ਼ੋਸ਼ਣ ਕੀਤਾ ਆ ਵੀ ਉਹਨਾਂ ਨੂੰ ਬਚਾ ਤੁਸੀਂ ਕਿਉਂ ਰਹੇ ਹੈਗੇ ਆ।